ਇਹ ਦੇਖੋ ਜੀ, ਇਹਨੂੰ ਜੰਦਰਾ ਲੱਗਿਆ ਤੇ ਅੰਦਰ ਪਤਾ ਨਹੀਂ ਕੀ। ਮੇਰੀ ਕੋਸ਼ਿਸ਼ ਮੈਂ ਲਾਜ਼ਮੀ ਅੰਦਰ ਜਾਵਾਂ, ਡਰ ਲੱਗ ਰਿਹਾ। ਲੇਕਿਨ ਜਦੋਂ ਇੱਥੋਂ ਸਿੱਖ ਗਏ ਨੇ ਉਦੋਂ ਤੇ ਚੰਗੀ ਹਾਲਤ 'ਚ ਚਬਾਰੇ ਹੋਣਗੇ। ਬਹੁਤੇ ਸੋਹਣੇ ਕਿ ਉਹਦੇ ਦੇ ਹਾਲਤ 'ਚ ਸਿੱਖ ਵਧੀਆ ਸੀ। ਓਏ ਹੋਏ ਵਾਹ ਜੀ ਵਾਹ, ਬਹੁਤ ਵੱਡੀ ਚੁਗਾਠ ਜੀ। ਦੇਖੋ ਮੇਰਾ ਹੱਥ ਕਿੰਨਾ ਕੁ ਕੋਲ ਲੱਗਣ ਡਿਆ। ਇਹ ਦੇਖੋ ਸਮਾਨ ਹੁਣ ਅੰਦਰ ਕੀ ਪਿਆ ਜੀ। ਇਹ ਆਪਣੇ ਦੌਰ ਦਾ ਖੂਬਸੂਰਤ ਤਰੀਨ ਪੂਰੇ ਇਲਾਕੇ ਦੇ ਜਿਹੜਾ ਖੂਬਸੂਰਤ ਤਰੀਨ ਮਹੱਲ ਸੀ। ਕਮਰੇ ਬਣੇ, ਕੋਠਰੀਆਂ, ਪਸਾਰ। ਓਏ ਹੋਏ ਹੋਏ, ਦੇਖੋ ਜਿੱਥੇ ਜਿੱਥੇ ਹੈ ਨੇ ਉੱਥੇ ਤੇ ਜੰਮ ਗਈਆਂ ਨੇ। ਕਿੱਡੇ ਚਾਵਾਂ ਨਾਲ ਫੈਮਿਲੀ ਆ ਦਰਵਾਜ਼ੇ ਕੁੰਡੇ ਖੋਲਦੀ ਬੰਦ ਕਰਦੀ ਹੋਏਗੀ। अस्सलाम वालेकुम दोस्तों, मैं औरंगजेब बेग एक नवी वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਤੇ ਇਸ ਵੇਲੇ ਮੈਂ ਆਇਆ ਵਾਂ ਪਿੰਡ ਖਾਨਪੁਰ ਬੁਲਾਰ। ਇਹ ਦੋ ਪਿੰਡ ਨੇ, ਖਾਨਪੁਰ ਤੇ ਬੁਲਾਰ। ਜ਼ਿਲ੍ਹਾ ਇਹਦਾ ਨਾਰੋਵਾਲ ਤੇ 1947 ਦੀ ਪਾਰਟੀਸ਼ਨ ਹੋਈ ਤੇ ਜ਼ਿਲ੍ਹਾ ਸਿਆਲਕੋਟ ਸੀ। ਇਹ ਤਕਰੀਬਨ ਸਾਰਾ ਪਿੰਡ ਹੀ ਸਿੱਖਾਂ ਦਾ ਸੀ। ਦਿਓ ਸਿੱਖ ਇੱਥੇ ਜ਼ਿਆਦਾ ਸਨ। ਤੇ ਇੱਕ ਇੱਥੇ ਹਵੇਲੀ ਹੈ, ਬੜੀ ਤਾਰੀਖੀ ਹਵੇਲੀ ਸਰਦਾਰ ਹਰਚੰਦ ਸਿੰਘ ਦੀ। ਉਹ ਅੱਜ ਵੀ ਮੌਜੂਦ ਹੈ ਲੇਕਿਨ ਖੰਡਰ ਬਣ ਚੁੱਕਿਆ। ਤੇ ਚਲੋ ਤੁਹਾਨੂੰ ਵਿਖਾਲਨੇ ਆ। ਇਹ ਹੈਗਾ ਜੀ ਗੌਰਮੈਂਟ ਗਰਲਜ਼ ਹਾਈ ਸਕੂਲ ਬੁਲਾਰ। ਤੇ ਅੰਦਰ ਜਾ ਰਹੀਆਂ ਨੇ ਬੱਕਰੀਆਂ। ਇਹ ਵੀ ਪਤਾ ਨਹੀਂ ਪੜਨ ਚੱਲੀਆਂ ਨੇ। ਜਦੋਂ ਇੱਥੋਂ ਸਿੱਖ ਗਏ ਨੇ ਉਦੋਂ ਤੇ ਚੰਗੀ ਹਾਲਤ 'ਚ ਚਬਾਰੇ ਹੋਣਗੇ। ਬਹੁਤੇ ਸੋਹਣੇ ਕਿ ਉਹਦੇ ਦੇ ਹਾਲਤ 'ਚ ਸਿੱਖ ਵਧੀਆ ਸੀ। ਤੇ ਕਿੰਨੇ ਕੁ ਕਮਰੇ ਸਨ ਵਿੱਚ? ਕਮਰੇ 25-30 ਹਨ, ਬਹੁਤੇ ਹਨ। ਹੇਠਾਂ ਉੱਤੇ ਥੱਲੇ ਕੋਈ ਤੇ ਪੁੱਛੋ ਵੀ ਹੈ ਹੁਣ ਕੋਈ ਕਿ ਨਹੀਂ? ਨਹੀਂ, ਖੂਹ ਹੈ ਨਾ ਛੜਕੇ ਟੂਟ ਕਰਦੇ ਨੇ ਖੂਹ। ਤੇ ਦੋ ਪਿੰਡ ਨੇ ਨਾ ਇਹ? ਉਹ ਖਾਨਪੁਰ ਦੇ ਆ ਬੁਲਾਰ। ਇਹ ਬੁਲਾਰ ਹੈ, ਠੀਕ ਹੋ ਗਿਆ। ਅੱਛਾ, ਪਿੰਡ ਦਾ ਮੈਂ ਤੁਹਾਨੂੰ ਬਾਹਰੋਂ ਥੋੜ੍ਹਾ ਜਿਹਾ ਵਿਊ ਦਿਖਾ ਦਿਆਂ ਕਿ ਇਹ ਬਹੁਤ ਕਦੀਮੀ ਸਕੂਲ ਹੈ, ਗੌਰਮੈਂਟ ਹਾਈ ਸਕੂਲ ਖਾਨਪੁਰ ਬੁਲਾਰ। ਲੇਕਿਨ ਇਹਦੀ ਸਾਰੀ ਇਮਾਰਤ ਨਵੀਂ ਬਣ ਚੁੱਕੀ ਹੈ। 1947 ਦੀ ਪਾਰਟੀਸ਼ਨ ਤੋਂ ਪਹਿਲਾਂ ਵੀ ਇੱਥੇ 6ਵੀਂ ਤੱਕ ਸਕੂਲ ਹੁੰਦਾ ਸੀ। ਤੇ ਮੈਂ ਹੁਣ ਉਸ ਗਲੀ 'ਚ ਆ ਗਿਆ ਵਾਂ ਜਿਹਦੇ ਵਿੱਚ ਸਰਦਾਰ ਹਰਚੰਦ ਸਿੰਘ ਦਾ ਮਹੱਲ ਹੈਗਾ। ਇਹ ਜਨਾਬ ਤੁਸੀਂ ਦੇਖ ਲਓ, ਕੋਈ ਜ਼ਿਆਦਾ ਖੁੱਲੀ ਨਹੀਂ ਹੈਗੀ, 5 ਫੁੱਟ 6 ਫੁੱਟ ਦੀ ਗਲੀ ਹੈਗੀ ਹੈ। ਇਹ ਵੀ ਕੋਈ ਪੁਰਾਣਾ ਘਰ ਹੈ। ਲੇਕਿਨ ਸਾਡੀ ਮੰਜ਼ਿਲ ਹੈ ਉਹ ਵੱਡੀ ਕੋਠੀ ਜਿਹਦੇ ਵਿੱਚ ਜਨਾਬ ਸਿੱਖ ਸਰਦਾਰ ਜ਼ੈਲਦਾਰ ਦਾ ਜਿਹੜਾ ਪਰਿਵਾਰ ਸੀ, ਖਾਨਦਾਨ ਸੀ, ਉਹ ਆਬਾਦ ਸੀ। ਤੇ 1947 ਨੂੰ ਸਭ ਕੁਝ ਛੱਡ ਛਡਾ ਕੇ ਜਾਣਾ ਪੈ ਗਿਆ। ਤੇ ਇਹ ਆ ਗਿਆ ਛੋਟੀ ਇੱਟ ਨਾਲ ਬਣਿਆ ਮਹੱਲ ਖੱਬੇ ਪਾਸੇ ਲੈਫਟ ਸਾਈਡ 'ਤੇ। ਵੇਖੋ ਲੱਗਦਾ ਨਾ ਕਿਲਾ। ਵਾਹ ਜੀ ਵਾਹ। ਲੇਕਿਨ ਇਹ ਵੀ ਹੁਣ ਦੀਵਾਰਾਂ ਟੁੱਟ ਰਹੀਆਂ ਨੇ ਬਾਹਰੋਂ। ਅੰਦਰ ਜਾ ਕੇ ਪਤਾ ਨਹੀਂ ਕੀ ਹਾਲ ਹੈ। ਛੋਟੀਆਂ ਇੱਟਾਂ ਲੱਗੀਆਂ ਗਾਰੇ ਦੀ ਚਨਾਈ ਦੇ ਨਾਲ। ਆ ਦੇਖੋ ਨਾਨਕਸ਼ਾਹੀ ਇੱਟ। ਇਹ ਡਬਲ ਸਟੋਰੀ ਹੁੰਦਾ ਸੀ ਤੇ ਕਿਹਾ ਜਾਂਦਾ ਇਹਦੇ ਤਕਰੀਬਨ ਕੋਈ 35 ਤੋਂ 40 ਕਮਰੇ ਹੁੰਦੇ ਸਨ। ਅੱਛਾ, ਇਹ ਫਰਸ਼ ਜਿਹੜਾ ਨਾ ਇੱਟਾਂ ਤੁਸੀਂ ਦੇਖੋ, ਛੋਟੀ ਇੱਟ ਦਾ ਪੁਰਾਣਾ ਫਰਸ਼ ਅੱਜ ਵੀ ਲੱਗਿਆ। ਇਹ ਸੋਲਿੰਗ ਲੱਗਿਆ ਜਨਾਬ। ਦੇਖੋ ਵਿਚਕਾਰ ਗਲੀ ਜਿਹੜੀ ਉਸ ਦੌਰ 'ਚ ਹੁੰਦੀ ਸੀ ਤੇ ਸਾਈਡਾਂ ਦੇ ਉੱਤੇ ਜਨਾਬ ਵੇਖੋ ਇੱਟਾਂ ਛੋਟੀਆਂ। ਅੱਛਾ, ਇਹ ਵੀ ਕਿਸੇ ਦਾ ਘਰ ਸੀ, ਇਹ ਵੀ ਪੱਕਾ ਸੀ। ਇਹ ਉਹਨਾਂ ਦੀ ਫੈਮਿਲੀ ਮੈਂਬਰ ਸੀ ਕੋਈ ਸ਼ਾਇਦ। ਲੇਕਿਨ ਅੱਗੋਂ ਦੀ ਹੋ ਕੇ ਚੱਲਦੇ ਹਾਂ ਉਸ ਘਰ ਦੇ ਵਿੱਚ। ਇਹ ਜਨਾਬ ਆ ਗਿਆ ਮੇਨ ਦਰਵਾਜ਼ਾ ਤੇ ਉਹਦਾ ਵਿਊ ਤੇ ਚੁਗਾਠ ਨਜ਼ਰ ਮੈਨੂੰ ਆਈ ਹੈ। ਓਏ ਹੋਏ ਹੋਏ, ਵਾਹ ਜੀ ਵਾਹ, ਬਹੁਤ ਵੱਡੀ ਚੁਗਾਠ ਜੀ। ਦੇਖੋ ਮੇਰਾ ਹੱਥ ਕਿੰਨਾ ਕੁ ਕੋਲ ਲੱਗਣ ਡਿਆ। ਕਿੰਨੀ ਵੱਡੀ ਚੁਗਾਠ ਲੱਕੜ ਦੀ, ਲੇਕਿਨ ਬੁਰੀ ਹਾਲਤ 'ਚ ਹੁਣ ਬਿਲਕੁਲ ਕੋਈ ਦੇਖਭਾਲ ਨਾ ਹੋਣ ਦੇ ਬਰਾਬਰ। ਤੇ ਇਹ ਦੇਖੋ ਤੁਸੀਂ ਦਰਵਾਜ਼ਾ ਆਪਣੇ ਦੌਰ ਦਾ ਸਾਦਾ ਤੇ ਮਜ਼ਬੂਤ ਜਿਹੜਾ ਅੱਜ ਵੀ ਮੌਜੂਦ ਹੈ। ਇਹ ਕੁੰਡਾ ਓਏ ਹੋਏ ਬੜਾ ਵਜ਼ਨੀ ਹੈ। ਹਾਏ ਹਾਏ, ਕਿੱਥੇ ਗਏ ਹੋ ਲੋਕ? ਹਾਂਜੀ, ਕਿੱਥੇ ਗਏ ਹੋ ਤਰਖਾਨ ਤੇ ਕਿੱਥੇ ਗਏ ਹੋ ਰਾਜ ਮਿਸਤਰੀ ਜਿਹੜੇ ਐਡਾ ਵੱਡਾ ਇਹ ਪਿੰਡ ਦੀਆਂ ਤੰਗ ਗਲੀਆਂ 'ਚ ਮਹੱਲ ਬਣਾ ਗਏ। ਅੰਦਰ ਚੱਲਦੇ ਹਾਂ। ਦੋਸਤੋ ਇੱਥੇ ਕਿਸੇ ਦੀ ਜ਼ਰੂਰਤ ਸੀ ਕਿ ਕੋਈ ਆ ਸਕੇ ਗੈਰ ਬੰਦਾ। ਇਹ ਬਹੁਤ ਵੱਡਾ ਮਹੱਲ ਮੈਨੂੰ ਨਜ਼ਰ ਆ ਰਿਹਾ। ਮੈਂ ਇੱਕ ਸਾਈਡ ਤੋਂ ਸ਼ੁਰੂ ਕਰਕੇ ਤੁਹਾਨੂੰ ਦਿਖਾ ਲਣਾ। ਸਾਰਾ ਖੰਡਰ ਓਏ ਹੋਏ ਹੋਏ, ਅੰਦਰ ਘਾਹ ਬੂਟ ਉੱਗਿਆ। ਦੋਸਤੋ ਮੈਂ ਇਸ ਵੇਲੇ ਹੈਗਾ ਵਾਂ ਪਿੰਡ ਬੁਲਾਰ। ਤੇ ਉੱਥੇ ਜਿਹੜੀ ਪੁਰਾਣੀ ਜ਼ੈਲਦਾਰ ਸਰਦਾਰ ਹਰਚੰਦ ਸਿੰਘ ਦਾ ਘਰ ਸੀ, ਮਹੱਲ ਸੀ, ਉਹਦੀ ਬਾਕੀਆਤ ਅੱਜ ਵੀ ਮੌਜੂਦ ਹੈਗੇ ਨੇ। ਹੁਣ ਛੱਤਾਂ ਗਾਇਬ ਹੋ ਚੁੱਕੀਆਂ ਨੇ ਔਰ ਮੋਸਟਲੀ ਹਿੱਸਾ ਤਬਾਹ ਹੋ ਚੁੱਕਿਆ। ਲੇਕਿਨ ਉਹਦੀਆਂ ਚੌੜੀਆਂ ਛੋਟੀ ਇੱਟ ਦੀਆਂ ਦੀਵਾਰਾਂ, ਦਰਵਾਜ਼ੇ
ਉਹਦਾ ਮਲਬਾ ਉਹ ਅੱਜ ਵੀ ਮੌਜੂਦ ਹੈ। ਇਹ ਬੁਲਾਰ ਪਿੰਡ ਦੇ ਬਿਲਕੁਲ ਦਰਮਿਆਨ ਦੇ ਵਿੱਚ ਵਾਕਿਆ ਤੇ ਇੱਕ ਦੌਰ ਦੇ ਵਿੱਚ ਇੱਥੇ ਡਾਕੂ ਵੀ ਆ ਵੜੇ ਸਨ ਤੇ ਫਿਰ ਉਹ ਪੂਰੇ ਜ਼ਿਲ੍ਹੇ ਦੀ ਪੁਲਿਸ ਆ ਕੇ ਤੇ 2-3 ਦਿਨ ਮੁਹਾਸਰਾ ਕਰਕੇ ਤੇ ਉਹ ਡਾਕੂ ਨੇ ਦੇ ਵਿੱਚ ਸਾੜ ਦਿੱਤਾ ਗਿਆ। ਉਦੋਂ ਬੇਨਜ਼ੀ ਦੀ ਘੁੰਮਤ ਸੀ ਤੇ ਇੱਥੇ ਡਾਕੂ ਆ ਵੜੇ ਸਨ। ਏਡਾ ਵੱਡਾ ਕਿਲਾ ਨੁਮਾ ਘਰ ਹੈ, ਡਾਕੂਆਂ ਨੇ ਪਨਾਹ ਲੈ ਲਈ ਸੀ, ਲੋਕਾਂ ਨੂੰ ਲੋੜ ਡਾ ਕੇ ਆ ਗਏ ਤੇ ਫਿਰ ਪੁਲਿਸ ਨੇ ਇੱਥੇ, ਪੁਲਿਸ ਵਾਲੇ ਵੀ ਵਿਚਾਰੇ ਸ਼ਹੀਦ ਹੋਏ ਲੇਕਿਨ ਉਹ ਡਾਕੂ ਇਸ ਕਿਲੇ ਦੇ ਵਿੱਚੋਂ 3 ਦਿਨਾਂ ਬਾਅਦ ਮਾਰ ਕੇ ਨਿਕਲੇ ਸਨ। ਇੰਨੇ ਕਮਰੇ ਨੇ ਕਿ ਪਤਾ ਹੀ ਨਹੀਂ ਸੀ ਚੱਲਦਾ ਕਿ ਪੁਲਿਸ ਨੂੰ ਜਾਣਾ ਕਿੱਧਰ ਹੈ। ਤੇ ਚਲੋ ਤੁਹਾਨੂੰ ਜਿਹੜੀਆਂ ਦੀ ਬਾਕੀ ਯਾਦ ਨੇ ਉਹ ਬਹਾਲਦੇ ਆ। ਲਓ ਜੀ ਆ ਦੇਖੋ, ਇਹ ਬਰਾਮਦੇ ਤੇ ਇਹ ਪਹਿਲਾਂ ਵੱਡਾ ਕਮਰਾ ਆਉਂਦਾ ਹੁੰਦਾ ਸੀ, ਇਹਨੂੰ ਤੁਸੀਂ ਡਰਾਇੰਗ ਰੂਮ ਕਹਿ ਸਕਦੇ ਹੋ ਜਾਂ ਜੋ ਵੀ, ਕਿਉਂਕਿ ਮੇਨ ਜਿਹੜੀ ਡਿਊਟੀ ਉਹ ਤੇ ਨਾਲ ਹੀ ਹੈ। ਕਿਆ ਖੂਬਸੂਰਤ ਅੰਦਰ ਨਕਸ਼ਨਕਾਰੀ ਹੋਈ ਕਮਰੇ 'ਚ, ਛੱਤਾਂ ਗਾਇਬ ਨੇ, ਛੱਤਾਂ ਟੁੱਟ ਚੁੱਕੀਆਂ ਨੇ ਤੇ ਇਹ ਜੇ ਚਗਾਟ ਵੀ ਪਈ ਤੇ ਇਹ ਦੇਖੋ ਕਿੱਡੇ ਕਿੱਡੇ ਖੂਬਸੂਰਤ ਅਲਮਾਰੀਆਂ ਆਲੇ ਬਣੇ ਨੇ ਉਸ ਦੌਰ ਦੇ ਜਨਾਬ। ਬਾਹਰ ਚੱਲਿਆ ਅੱਛਾ ਬਰਾਮਦਾ ਤੇ ਆ ਰਾਈਟ ਸਾਈਡ ਤੇ ਕਮਰਾ ਫੇਰ ਇੱਕ ਆ ਗਿਆ ਵੱਡਾ। ਵਾਹ ਜੀ ਵਾਹ, ਕਿੱਥੇ ਗਏ ਲੋਕ ਹੈ ਜੀ, ਇਸ ਖਾਨਦਾਨ ਦੇ ਲੋਕ, ਜ਼ੈਲਦਾਰ ਦੀ ਫੈਮਿਲੀ, ਏਡਾ ਵੱਡਾ ਘਰ, ਖਿੜਕੀਆਂ ਭਰੀਆਂ ਹੋਣਗੀਆਂ ਉਹਨਾਂ ਦੇ ਸਮਾਨ ਨਾਲ, ਕੁੜੀਆਂ ਦਾ ਸਮਾਨ ਇਹਦੇ ਵਿੱਚ ਪਿਆ ਹੋਏਗਾ ਹੈ ਜੀ। ਅੱਜ ਵੇਖੋ ਸੜੀਆਂ ਪਈਆਂ ਨੇ ਔਰ ਤਬਾਹ, ਓਏ ਹੋਏ ਹੋਏ ਹੋਏ, ਜਿੱਥੇ ਜਿੱਥੇ ਹੈ ਨੇ ਉੱਥੇ ਤੇ ਜੰਮ ਗਈਆਂ ਨੇ। ਏਡਾ ਘਰ ਤੇ ਫਖਰ ਨਾਲ ਕੁੜੀਆਂ ਜਾਂ ਇਸ ਫੈਮਿਲੀ ਦੇ ਪਰਿਵਾਰ ਜਿਹੜੇ ਨੇ ਉਹ ਰਹਿੰਦੇ ਹੋਣਗੇ ਕਿ ਸਾਰਾ ਪਿੰਡ ਕੱਚਾ ਤੇ ਸਾਡਾ ਚੁਬਾਰਾ, ਡਬਲ ਸਟੋਰੀ, 35-40 ਕਮਰੇ ਨੇ। ਲੇਕਿਨ ਜਦੋਂ ਪਤਾ ਲੱਗਾ ਨਾ ਕਿ ਇੱਥੇ ਛੱਡ ਕੇ ਜਾਣਾ ਹੈ, ਇਹ ਸਾਰਾ ਕੁਛ ਛੱਤਿਆ ਸੀ ਸਾਰਾ ਜਿਹੜਾ ਟੁੱਟਾ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਚੱਲੀਏ ਵੀ ਕੁੜੀਓ ਵੰਡ ਹੋ ਗਈ ਹੈ, ਪਾਰਟੀਸ਼ਨ ਹੋ ਗਈ ਤੇ ਇੰਡੀਆ ਜਾਣਾ, ਤੇ ਗਲ ਦੇ ਕੱਪੜੇ ਲੈ ਕੇ ਤੇ ਜਦੋਂ ਨਿਕਲੇ ਹੋਣਗੇ ਇੱਥੋਂ ਕੀ ਬੀਤੀ ਹੋਏਗੀ ਹਾਂਜੀ। ਔਰ ਫਿਰ ਇਹ ਵੀ ਨਹੀਂ ਕਿ ਨਿਰਾ ਇੱਥੋਂ ਜਾਣਾ ਹੈ, ਹੋ ਸਕਦਾ ਰਾਜ ਮਾਰੇ ਜਾਈਏ। ਇਹ ਜਨਾਬ ਆ ਗਿਆ ਉੱਤੇ ਇੱਕ ਆਲਾ ਦੇ ਥੱਲੇ ਆ ਸੁਰੰਗ ਨਮਾ ਜਿਹੜਾ ਨਾ ਸੀੜੀਆਂ ਦੇ ਥੱਲੇ ਆ ਹੈਗਾ ਛੋਟਾ ਜਿਹਾ ਸਟੋਰ, ਤੇ ਇਹਨੂੰ ਵੀ ਦਰਵਾਜ਼ਾ ਲੱਗਾ ਸਾਦਾ ਜਿਹਾ। ਵਾਹ ਜੀ ਵਾਹ, ਯਾਦਾਂ ਹੀ ਯਾਦਾਂ ਰਹਿ ਗਈਆਂ। ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਮੇਰੀਆਂ ਤੁਹਾਨੂੰ ਹਰ ਵੀਡੀਓ ਜਿਹੜੀਆਂ ਨਾ ਉਹ ਬਰ ਵਕਤ ਮਿਲ ਸਕਣ। ਐਨ ਬੱਕਰੀਆਂ ਵਿੱਚ ਵੱਜੀਆਂ ਤੇ ਸਾਰਾ ਬਰਾਮਦਾ ਸੀ ਜੀ, ਇਹ ਸਾਰਾ ਕੁਝ ਛੱਤਿਆ ਤੇ ਸੇਹਾਂ ਨੇ ਇਹ ਨਹੀਂ ਸੀ ਛੱਤਿਆ, ਲੇਕਿਨ ਇਹ ਜਿਹੜੇ ਬਰਾਮਦੇ ਨੇ ਛੱਤੇ ਸਨ ਸਾਰੇ। ਮੈਂ ਇੱਧਰ ਵੀ ਚੱਲਣਾ, ਕਮਰੇ ਬੜੇ ਖੂਬਸੂਰਤ ਅੰਦਰ ਜਿਹੜੇ ਆਪਣੇ ਦੌਰ ਦੇ ਅੱਜ ਕੇ ਸਾਲ 'ਚ ਨੇ। ਇਹਦੇ ਵਿੱਚ ਵੀ ਇੱਕ ਕਮਰਾ ਬਰਾਮਦੇ 'ਚ, ਇਹ ਉਹ ਨਜ਼ਰ ਆ ਗਿਆ। ਕੁਝ ਓਰੀਜਨਲ ਦੀਵਾਰਾਂ ਤੇ ਇਹ ਜਨਾਬ ਕਮਰਾ, ਇਹ ਮੇਰੇ ਨਾਲ ਬੰਦ ਹੈ। ਅੰਦਰ ਕੁਛ ਵੀ ਕੀ ਹੋਣਾ, ਅੰਦਰ ਖੋਲਾ ਹੀ ਹੋਏਗਾ ਹਾਂਜੀ, ਕੀ ਹੋ ਸਕਦਾ ਅੰਦਰ। ਇਹ ਦੇਖੋ ਤੁਸੀਂ, ਦੀਵੇ ਰੱਖਣ ਵਾਲੇ ਦੇ ਵਿੱਚ ਹੁਣ ਭੂੰਡ ਲੱਗੇ ਨੇ। ਇੱਧਰੋਂ ਦੀਵੇ ਨੇ, ਪਿੱਛੇ ਕੁਛ ਕੀ ਹੈ, ਅੱਛਾ ਵਾਹ ਜੀ ਵਾਹ, ਪਿੱਛੇ ਵੀ ਖੂਬਸੂਰਤ ਕਿਸਮ ਦਾ ਕਮਰਾ ਹੈਗਾ। ਇਹ ਮੇਰਾ ਖਿਆਲ ਉੱਧਰੋਂ ਦੀ ਜਾਣਾ ਪੈਣਾ, ਬਾਹਰੋਂ ਦੀ। ਐਸਾ ਸ਼ੀਸ਼ ਮਹੱਲ ਹੈ, ਕਿਆ ਬਾਤ ਹੈ ਜੀ। ਸਰਦਾਰ ਜੀ ਅਗਰ ਕੋਈ ਜ਼ਿੰਦਾ ਹੈ ਸਰਦਾਰ ਹਰਚਰਨ ਸਿੰਘ ਦੀ ਫੈਮਿਲੀ ਦਾ, ਤੇ ਇਹ ਵੇਖ ਲਓ ਆਪਣਾ ਮਹੱਲ ਅੱਜ ਬਿਲਕੁਲ ਇਹ ਖੰਡਰ ਬਣ ਚੁੱਕਿਆ। ਇਹ ਦੇਖੋ, ਇਹ ਜਦੋਂ ਪਾਰਟੀਸ਼ਨ ਹੋਈ ਤੇ ਫਿਰ ਮੁਹਾਜਰ ਆਏ ਨਾ ਉੱਧਰੋਂ ਇੰਡੀਆ ਵਾਲੇ ਹਿੱਸੇ ਤੋਂ, ਤੇ ਇੱਥੇ ਤਕਰੀਬਨ ਕੋਈ 20 ਕੁ ਘਰ ਆਬਾਦ ਸਨ। ਬਹੁਤ ਜ਼ਿਆਦਾ ਲੋਕ ਇਸ ਘਰ ਦੇ 'ਚ ਆਬਾਦ ਹੋਏ ਸਨ, ਲੇਕਿਨ ਹੁਣ ਚਲੇ ਗਏ, ਹੁਣ ਸਿਰਫ ਇੱਕ ਫੈਮਿਲੀ ਰਹਿ ਰਹੀ ਹੈ। ਇਹ ਦੇਖੋ, ਇਹ ਬਰਾਮਦਾ ਤੇ ਅੱਗੇ ਖੂਬਸੂਰਤ ਕਮਰੇ ਬਣੇ, ਕੋਠਰੀਆਂ, ਪਸਾਰ, ਓਏ ਹੋਏ ਹੋਏ। ਇਹ ਦੇਖੋ ਕਿੱਡੀ ਕਿੱਡੀ ਚੌੜੀ ਦੀਵਾਰ, ਖਿੜਕੀਆਂ, ਆਲੇ। ਇਹ ਦੇਖੋ ਜਗ੍ਹਾ ਜਗ੍ਹਾ ਆਲੇ ਬਣੇ ਨੇ। ਇਹ ਵੀ ਕਮਰਾ ਸੀ, ਦੀਵਾਰ ਦੇ ਕੋਈ ਛੋਟੀ ਇੱਟ ਨਾ ਬਣੀ। ਇਹ ਕਮਰਾ, ਇਹਦੇ ਅੰਦਰ ਜਾ ਕੇ ਤੁਹਾਨੂੰ ਦਿਖਾ ਲੈਂਦੇ ਹਾਂ ਕਿ ਅੰਦਰ ਦਾ ਮਾਹੌਲ ਕੀ ਹੈ ਇਸ ਕਮਰੇ ਦਾ। ਲੇਕਿਨ ਛੱਤਾਂ ਪਹਿਲਾਂ ਤੁਸੀਂ ਦੇਖੋ, ਵੱਡੀਆਂ ਵੱਡੀਆਂ ਕੜੀਆਂ ਪਈਆਂ ਨੇ ਜਨਾਬ। ਛਤੀਰ ਹੈ ਜਿਹੜਾ ਨਹੀਂ, ਇਹ ਵੱਡੇ ਲੰਮੇ ਬਾਲੇ ਹੀ ਨੇ। ਯਾਦਾਂ ਹੀ ਰਹਿ ਗਈਆਂ ਜੀ। ਇਹ ਦੇਖੋ, ਅੱਛਾ ਅੰਦਰ ਤੂੜੀ ਦੇ ਪੱਠੇ, ਇਹ ਵੀ ਜੀ ਹੁਣ ਐਸਾ ਸਟੋਰ ਹੀ ਇਸਤੇਮਾਲ ਹੋ ਰਿਹਾ। ਉੱਤੇ ਛੱਤ ਜਿਹੜੀਆਂ ਨਾ ਉਹਦੇ ਸਿੱਧੇ ਬਾਲੇ ਨਹੀਂ ਬਲਕਿ ਡਿੰਗੀਆਂ ਕੜੀਆਂ ਨੇ, ਅਤੇ ਬਹੁਤ ਜ਼ਿਆਦਾ ਜਿਹੜੇ ਨਾ ਤਜੋਰੀਆਂ ਨੁਮਾ ਆਲੇ ਬਣੇ ਨੇ ਇਸ ਪੂਰੀ ਹਵੇਲੀ ਦੇ ਵਿੱਚ, ਜਿਹੜੇ ਕਿ ਮੈਂ ਅਬਜ਼ਰਵ ਹੋਣ ਤੱਕ ਕੀਤੇ ਨੇ।
ਹਾਏ ਹਾਏ ਵੇਖੋ ਜੀ, ਇਹ ਦੇਖੋ ਨਾ ਉੱਤੇ ਕੜੀਆਂ ਪਈਆਂ ਡਿੰਗੀਆਂ, ਇਹਨਾਂ ਨੂੰ ਕੜੀਆਂ ਆਉਂਦੇ ਹੁੰਦੇ ਸਨ। ਬਾਲੇ ਜਿਹੜੇ ਨੂੰ ਬਿਲਕੁਲ ਸਿੱਧੇ ਤੇ ਆ ਕੜੀਆਂ। ਚੱਲੀਏ ਜੀ ਬਾਹਰ, ਦੇਖੋ ਨਾ ਕਿਆ ਖੂਬਸੂਰਤ ਨਕਸ਼ਨਕਾਰੀ ਹੋਈ ਹੈ, ਜਿਸ ਤਰ੍ਹਾਂ ਕਿਲੇ ਦੇ ਅੰਦਰ ਨਹੀਂ ਬਣੀਆਂ ਚੀਜ਼ਾਂ। ਇਹ ਦੇਖੋ ਕਿੰਨੇ ਜ਼ਿਆਦਾ ਜਿਹੜੇ ਨਾ ਉਹ ਆਲੇ ਬਣੇ ਨੇ ਇੱਥੇ, ਯਾਦਾਂ ਜੀ। ਇਹ ਸੀੜੀਆਂ ਨੇ, ਲੱਕੜ ਦੀ ਵੀ ਪਈ ਹੈ ਤੇ ਲੇਕਿਨ ਅਸਲ ਸੀੜੀ ਜਿਹੜੀ ਹੈ ਇਹਨੂੰ 4-5 ਜਗ੍ਹਾ ਤੋਂ ਸੀੜੀਆਂ ਉੱਤੇ ਜਾਂਦੀਆਂ ਹੁੰਦੀਆਂ ਸਨ। ਇਹ ਤਾਂ ਬਿਲਕੁਲ ਹੀ ਖੰਡਰ ਬਣ ਗਿਆ ਨਾ, ਸੀੜੀਆਂ ਬਲਕਿ ਨਾਂ ਦੀਆਂ ਹੀ ਸੀੜੀਆਂ ਰਹਿ ਗਈਆਂ ਨੇ। ਫਿਰ ਵੀ ਉੱਤੇ ਚੱਲਦੇ ਆ ਕਿਉਂਕਿ ਫਾਹ ਤੇ ਮੈਂ ਲੈਣ ਦੀ ਮੈਨੂੰ ਆਦਤ ਹੈ ਉੱਤੇ ਤੱਕ ਜਾਣ ਦੀ, ਭਾਵੇਂ ਬਸੀਦਾ ਹੀ ਚੀਜ਼ਾਂ ਹੋਣ। ਓਏ ਹੋਏ 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 ਹੋਏ, ਲਓ ਜੀ ਇਹ ਜੇ ਪਿਆ ਸਾਰਾ ਕੁਛ, ਨਾ ਕੋਈ ਛੱਤ ਨਾ ਬਾਲਾ ਨਾ ਕੋਈ ਛਤੀਰੀ ਤੇ ਨਾ ਕੋਈ ਲੈਣੀ ਦੇਣੀ। ਥੱਲੇ ਹੀ ਚੱਲਦੇ ਹਾਂ, ਕਿਤੇ ਡਿੱਗ ਕੇ ਲੱਤ ਨਾ ਤੜਾ ਲਈ ਹੈ। ਇਹ ਦੇਖਿਆ ਬਰਾਮਦਾ ਸਾਰਾ ਛੱਤਿਆ ਸੀ। ਤੇ ਇਹ ਰਾਈਟ ਸਾਈਡ ਤੇ ਕਮਰੇ ਦੇਖੋ ਤੁਸੀਂ, ਅੰਦਰ ਇਹਦੇ ਕੁਛ ਨਹੀਂ ਖੋਲੇ ਨੇ, ਸਿਰਫ ਇਹ ਚਗਾਟ ਤੇ ਕੁੰਡੀ ਲੱਗੀ ਇਹਨੂੰ, ਔਰ ਇਹ ਵੀ ਨਹੀਂ ਖੋਲ ਸਕਦਾ ਦਰਵਾਜ਼ਾ ਕਿਉਂਕਿ ਇਹ ਥੱਲੇ ਜਿਹੜਾ ਨਾ, ਇਹ ਦੇਖੋ ਇਹ ਜ਼ਮੀਨ 'ਚ ਧੰਸ ਚੁੱਕਿਆ ਜਿਹੜਾ ਇਹ ਦਰਵਾਜ਼ਾ ਹੈਗਾ। ਇਹ ਦੇਖੋ ਜੀ ਹਰ ਚੀਜ਼ ਤਬਾਹ ਹੋ ਗਈ। ਐਡਾ ਵੱਡਾ ਮੱਲ ਉਸ ਦੌਰ 'ਚ ਕਹਿੰਦੇ ਨੇ ਪਤਾ ਨਹੀਂ ਕਿੰਨੀ ਕੁ ਇੱਟ ਇਹਦੇ 'ਤੇ ਲੱਗੀ ਸੀ, ਔਰ ਬਕਾਇਦਾ ਇੱਥੇ ਭੱਠਾ ਲਾਇਆ ਗਿਆ ਸੀ ਜਿਹਦੀ ਇੱਟ ਦੇ ਨਾਲ ਇਹ ਸਾਰਾ ਕੁਝ ਇਸਤੇਮਾਲ ਹੋਇਆ ਸੀ। ਅੱਛਾ ਇਹ ਜੇ ਜਨਾਬ ਜਿਹੜੇ ਦਰਵਾਜ਼ੇ ਟੁੱਟ ਕੇ ਤੇ ਇਹ ਕਮਰਾ ਵੀ ਨਹੀਂ, ਇਹ ਵੀ ਖੋਲਾ ਹੀ ਉਹਦੇ 'ਚ ਰੱਖੇ ਨੇ। ਕਿੱਡੇ ਚਾਵਾਂ ਨਾਲ ਇਹ ਫੈਮਿਲੀ ਇਹ ਦਰਵਾਜ਼ੇ ਕੁੰਡੇ ਖੋਲ੍ਹਦੀ ਬੰਦ ਕਰਦੀ ਹੋਏਗੀ, ਕਿੱਡੇ ਚਾਵਾਂ ਨਾਲ ਤਰਖਾਨਾਂ ਨੇ ਬਣਾ ਕੇ ਤੇ ਇਸ ਫੈਮਿਲੀ ਨੂੰ ਦਿੱਤੇ ਹੋਣਗੇ, ਲਓ ਜੀ ਤੁਹਾਡੇ ਦਰਵਾਜ਼ੇ ਬਣ ਗਏ ਨੇ। ਇਹ ਖਿੜਕੀਆਂ ਤੇ ਅੱਜ ਸਾਰਾ ਕੁਝ ਇਹ ਬਾਲਣ ਦੇ ਤੌਰ 'ਤੇ ਇਸਤੇਮਾਲ ਪਿਆ। ਆਹਿਸਤਾ ਆਹਿਸਤਾ ਵੀ ਬਾਲ ਦਿੱਤਾ ਜਾਏਗਾ। ਅੱਗੇ ਚੱਲਦੇ ਹਾਂ ਜੀ। ਇਹ ਦੇਖੋ ਜਗ੍ਹਾ ਜਗ੍ਹਾ ਤਿਜੋਰੀਆਂ ਬਣੀਆਂ ਨੇ। ਇਹ ਦੇਖੋ ਜੀ ਇਹਨੂੰ ਜੰਦਰਾ ਲੱਗਿਆ ਤੇ ਅੰਦਰ ਪਤਾ ਨਹੀਂ ਕੀ, ਮੇਰੀ ਕੋਸ਼ਿਸ਼ ਮੈਂ ਲਾਜ਼ਮੀ ਅੰਦਰ ਜਾਵਾਂ, ਡਰ ਲੱਗ ਰਿਹਾ ਲੇਕਿਨ ਕਿਉਂਕਿ ਅੰਦਰ ਤੰਬੂੜੀਆਂ ਵਗੈਰਾ ਬਹੁਤ ਜ਼ਿਆਦਾ ਹੁੰਦੀਆਂ ਨੇ, ਚਮਗਿੱਦੜ। ਓਏ ਹੋਏ ਹੋਏ, ਇਹ ਦੇਖੋ ਜੀ ਇਹ ਪਤਾ ਨਹੀਂ ਕੀ ਟੰਗਿਆ ਅੱਜ। ਇਹ ਮੈਨੂੰ ਲੱਗਦਾ ਜਿਹੜਾ ਮਸ਼ੀਨ ਹੈ ਨਾ ਸਿਲਾਈ ਮਸ਼ੀਨ, ਉਹਦਾ ਹੈਗਾ ਲੱਕੜੀ ਦਾ ਜਿਹੜਾ ਬਣਿਆ ਫਰੇਮ। ਸਾਈਕਲ ਦਾ ਟਾਇਰ ਤੇ ਇਹ ਉੱਤੇ 2 ਘੜੇ ਤੇ ਇਹ ਜਨਾਬ ਪਤਾ ਨਹੀਂ ਕੀ ਹੈ। ਇਹ ਦੇਖੋ ਸਮਾਨ ਹੁਣ ਅੰਦਰ ਕੀ ਪਿਆ ਜੇ। ਇਹ ਆਪਣੇ ਦੌਰ ਦਾ ਖੂਬਸੂਰਤ ਤਰੀਨ, ਪੂਰੇ ਇਲਾਕੇ ਦੇ ਜਿਹੜਾ ਖੂਬਸੂਰਤ ਤਰੀਨ ਮੱਲ ਸੀ, ਜਿਹੜਾ ਪਿੰਡ ਬੁਲਾਰ ਦੇ ਬਿਲਕੁਲ ਦਰਮਿਆਨ 'ਚ ਬਣਿਆ ਸੀ। ਓਰੀਜਨਲ ਛੱਤਾਂ, ਓਰੀਜਨਲ ਦੀਵਾਰਾਂ, ਸਿਰਫ ਲੋਕ ਹੈ ਨੇ ਜਿਨ੍ਹਾਂ ਨੇ ਬਣਾਇਆ ਸੀ। ਇਹ ਦੇਖੋ ਨਾ ਇਹ ਮਿੱਟੀ ਦਾ ਬਣਿਆ ਦਾ ਸਾਰਾ ਕੁਛ, ਇਹ ਮਿੱਟੀ ਹੈ ਲੇ, ਇਹ ਦੇਖੋ ਇਹ ਮਿੱਟੀ ਦਾ ਲੇ, ਨਕਸ਼ਨਕਾਰੀ ਮਿੱਟੀ ਦਾ ਲੇ ਕਰ ਦਿੰਦੇ ਸਨ ਕਿ ਉਦੋਂ ਠੰਡੇ ਰਹਿੰਦੇ ਹੁੰਦੇ ਸਨ ਨਾ ਦੀਵਾਰਾਂ। ਅੱਛਾ ਇਸ ਸਾਈਡ 'ਤੇ ਕੀ ਹੈ, ਜਿਹਾ ਹੋਈ ਖਿੜਕੀਆਂ ਤੇ ਇੱਕ ਐਸ਼ਦਾਨ, ਆਤਿਸ਼ਦਾਨ। ਇਹ ਦੇਖੋ ਇਹ ਵੀ ਸਦੀਆਂ ਹੋ ਗਈਆਂ ਨੇ, ਪਤਾ ਨਹੀਂ ਕਿੰਨਾ ਕੁ ਅਰਸਾ ਹੋ ਗਿਆ ਇਸਤੇਮਾਲ ਨਹੀਂ ਹੋਇਆ। ਇਹ ਪਤਾ ਨਹੀਂ ਝੰਡਾ ਜਾਂ ਦੁਪੱਟਾ ਕੀ ਹੈ। ਲਓ ਜੀ ਇਸ ਪੂਰੀ ਵੇਲੇ ਦੇ ਸਿਰਫ ਇੱਕ ਹੁਣ ਪਰਿਵਾਰ ਰਹਿ ਰਿਹਾ, ਉਸ ਸਾਈਡ 'ਤੇ ਮੈਂ ਨਹੀਂ ਕੈਮਰਾ ਮਾਰਿਆ, ਅਦਰਵਾਈਜ਼ ਬਾਕੀ ਸਭ ਕੁਝ ਟੁੱਟ ਭੱਜ ਹੋ ਕੇ ਤੇ ਐਜ ਪਿਆ। ਇੱਕ ਚੀਜ਼ ਮੈਂ ਇੱਥੇ ਵੀ ਥੋੜ੍ਹਾ ਜਿਹਾ ਮੈਨਸ਼ਨ ਕਰਦਾ ਕਿ ਇੱਥੇ ਕੁਝ ਅਰਸਾ ਪਹਿਲੇ ਨਾ ਇੱਕ ਪੁਲਿਸ ਮੁਕਾਬਲਾ ਹੋਇਆ ਸੀ। ਡਾਕੂ ਜਿਹੜੇ ਨਾ ਉਹ ਲੁੱਟ ਲੁਟਾ ਕੇ ਤੇ ਇਸ ਘਰ ਦੇ 'ਚ ਆ ਵੜੇ ਸਨ, ਪੁਲਿਸ ਉਹਨਾਂ ਦੇ ਪਿੱਛੇ ਲੱਗੀ ਸੀ ਤੇ ਉਦੋਂ ਇਹ ਘਰ ਦੇ ਵਿੱਚ ਉਹਨਾਂ ਨੇ ਯਰਗਮਾਲ ਬਣਾ ਲਿਆ ਲੋਕਾਂ ਨੂੰ, ਔਰ ਜਿਹੜਾ ਨਾ ਅੰਦਰ ਆਪਣੇ ਆਪ ਨੂੰ ਛੁਪਾ ਲਿਆ ਤੇ ਸਾਰੇ ਜ਼ਿਲ੍ਹੇ ਦੀ ਪੁਲਿਸ ਇਹਨਾਂ ਕਮਰਿਆਂ 'ਚ, ਉਹਦਾ ਸਹੀ ਸਨ ਸਾਰੇ ਬਰਾਮਦੇ ਵਗੈਰਾ। ਪੁਲਿਸ ਆ ਗਈ, ਇੱਕ SHO ਵੀ ਜਿਹੜਾ ਨਾ ਉਹ ਵੀ ਸ਼ਹੀਦ ਹੋ ਗਿਆ ਡਾਕੂਆਂ ਦੀ ਗੋਲੀ ਨਾਲ। ਅੱਛਾ ਕੀ ਨਾਂ ਹੈ ਤੁਹਾਡਾ? ਜੁਨੇਦ ਖਾਨ। ਜੁਨੇਦ ਕੀ ਵੇਖਿਆ ਜਦੋਂ ਇਹ ਮਹੱਲ ਸਹੀ ਹਾਲਤ 'ਚ ਵੇਖਿਆ? ਕਮਰੇ ਸ਼ਮਰੇ ਸਹੀ ਸਨ ਇਹਦੇ? ਬਿਲਕੁਲ ਹਾਂਜੀ। 2003 ਦੀ ਮੇਰੀ ਪੈਦਾਇਸ਼ ਹੈ ਤੇ 2005 ਵਿੱਚ ਜ਼ਲਜ਼ਲਾ ਆਇਆ ਸੀ, ਪਰ ਥੋੜ੍ਹਾ ਬਹੁਤਾ ਉਹਦੀ ਵਜ੍ਹਾ ਤੋਂ ਨਾ ਨੁਕਸਾਨ ਹੋਇਆ ਸੀ, ਡੈਮੇਜ ਹੋਇਆ ਸੀ। ਪਰ 2008 ਦੇ ਜ਼ਲਜ਼ਲੇ ਦੇ ਵਿੱਚ ਨਾ ਮੁਕੰਮਲ ਤੌਰ 'ਤੇ ਫਲਾਪ ਹੋ ਗਿਆ ਸੀ। ਛੱਤਾਂ ਵਗੈਰਾ ਗਿਰ ਗਈਆਂ ਸੀ ਅੱਧੀਆਂ, ਠੀਕ ਹੈ। ਤੇ ਉਸ ਤੋਂ ਬਾਅਦ
ਸਾਰੇ ਲੋਕ ਇੱਥੋਂ ਨਿਕਲ ਗਏ ਸੀ। ਤਕਰੀਬਨ ਅੱਧਾ ਪਿੰਡ ਇਹਦੇ 'ਚ ਨਾ ਰਹਿੰਦਾ ਰਿਹਾ ਸੀ ਇਸ ਚਬਾੜੇ ਦੇ ਵਿੱਚ, ਤੇ ਹੁਣ ਸਾਰੇ ਚਲੇ ਗਏ ਹੋਏ ਆ। ਇੱਕ ਦੋ ਖਾਨਦਾਨ ਮੀਨਸ ਅਸੀਂ ਆ ਜਿਹੜੇ ਇਸ ਟਾਈਮ ਇੱਥੇ ਰਿਹਾਇਸ਼ ਪਜ਼ੀਰ ਆ। ਤੇ ਡਬਲ ਸਟੋਰੀ ਸੀ, ਡਬਲ ਮੀਨਸ ਉੱਤੇ ਵੀ ਅਜੇ ਕਮਰੇ ਵੀ ਅੱਧੀ ਅੰਨੀ ਕਾ ਹੈ ਕਿ ਛੱਤ ਅੱਡੀ ਕਾ ਕਿ ਦੂਸਰੇ ਮਕਾਨਾਂ ਦੀ ਛੱਤ ਦੇ ਇੱਕ ਵਾਲਾ ਮੀਨਸ ਅੱਧੀ ਉੱਚੀ ਅੱਧੀ ਹੈ। 3 ਦਿਨ ਇੱਥੇ ਪੁਲਿਸ ਮੁਕਾਬਲਾ ਹੁੰਦਾ ਰਿਹਾ ਤੇ ਫਿਰ ਇਹ ਕਿਲ੍ਹਾ ਨੁਮਾ ਹਵੇਲੀ 'ਚ ਡਾਕੂਆਂ ਨੂੰ ਮਾਰਿਆ ਗਿਆ। ਤੇ ਅੱਜ ਇਹ ਹਵੇਲੀ ਆਖਰੀ ਸਾਹਾਂ ਲੈ ਰਹੀ ਹੈ, ਕਿਸੇ ਵੇਲੇ ਵੀ ਡਿੱਗ ਸਕਦੀ ਹੈ, ਕਿਉਂਕਿ ਇਹਦੀ ਹੁਣ ਹਾਲਤ ਇਸ ਕਾਬਲ ਨਹੀਂ ਹੈਗੀ ਕਿ ਇਹ ਜ਼ਿਆਦਾ ਅਰਸਾ ਜਿਹੜੀ ਹੈ ਨਾ ਇਹ ਕੱਢੇ। ਵੀਡੀਓ ਅੱਛੀ ਲੱਗੇ ਤੇ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਦੋਸਤਾਂ ਨਾਲ, ਔਰ ਇਹਦੇ ਨਾਲ ਚੈਨਲ ਨੂੰ ਜਿਹਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਵੱਲੋਂ ਸਾਨੂੰ ਇਨਾਮ ਮਿਲ ਸਕੇ। ਅੱਲਾ ਹਾਫਿਜ਼।